ਅੱਛਾ ਯਾਰ, ਰੋਜੇ ਲੰਘ ਗਏ, ਅਫਤਾਰੀਆਂ ਮੁੱਕ ਗਈਆਂ, ਈਦ ਆ ਗਈ, ਨਵੇਂ ਕੱਪੜੇ ਲੈ ਲੈ, ਨਿਆਣਿਆਂ ਦੇ ਕੱਪੜੇ ਲੈ ਲੈ, ਨਿਆਣਿਆਂ ਦੀਆਂ ਜੁੱਤੀਆਂ ਲੈ ਲਈਆਂ। ਤੁਹਾਡੀ ਕੋਠੀ ਦੇ ਸਾਏ ਦੇ ਥੱਲੇ ਇੱਕ ਪੱਖੀ ਵਾਲਾ ਬੈਠਾ ਹੈ, ਇੱਕ ਗਰੀਬ ਆਦਮੀ ਬੈਠਾ ਹੈ। ਉਹਦੇ ਨਿਆਣਿਆਂ ਦਾ ਵੀ ਕੋਈ ਖਿਆਲ ਕੀਤਾ ਹੈ? ਅੱਜ ਈਦ ਈਦ ਤੁਸੀਂ ਪੜ੍ਹ ਲਈ, ਤੁਹਾਡੇ ਨਿਆਣਿਆਂ ਨੇ 500 700 ਵਾਲੇ ਖਿਡੌਣੇ ਲੈਣੇ ਨੇ, ਵੱਡੇ ਵੱਡੇ ਕੇਕ ਆਉਣੇ ਨੇ, ਮਠਿਆਈਆਂ ਦੇ ਡੱਬੇ ਆਉਣੇ ਨੇ, ਬੱਕਰੇ ਕੋਹ ਛੱਡਣੇ ਨੇ, ਦੇਸੀ ਕੁੱਕੜ ਪੈ ਪੱਕਣੇ ਨੇ। ਯਾਰ ਉਹ ਤੇਰੀ ਕੋਠੀ ਦੇ ਛਾਂ ਦੇ ਥੱਲੇ ਜਿਹੜਾ ਪੱਖੀ ਵਾਲਾ ਹੈ ਜਾਂ ਜਿਹੜਾ ਗਰੀਬ ਆਦਮੀ ਰਹਿੰਦਾ ਹੈ, ਉਹਦੇ ਘਰ ਦੀ ਹਾਂਡੀ ਦਾ ਵੀ ਪਤਾ ਕੀਤਾ ਹੈ ਬਈ ਉਹਨੇ ਉਹਦੇ ਨਿਆਣਿਆਂ ਨੇ ਕੱਪੜਾ ਲੀੜਾ ਕੋਈ ਨਵਾਂ ਪਾਇਆ ਹੈ, ਕੋਈ ਜੁੱਤੀ ਲਈ ਏ, ਖਿਡੌਣੇ ਤੇ ਚਲੋ ਇੰਨੇ ਮਹਿੰਗੇ ਨਹੀਂ ਲੈ ਸਕਦੇ, ਉਹਦੀ ਹਾਂਡੀ ਦੇ ਵਿੱਚ ਵੀ ਕੁਛ ਪੱਕਿਆ ਹੈ ਜਾਂ ਨਹੀਂ ਪੱਕਿਆ। ਰੋਜ਼ਿਆਂ ਦੇ ਵਿੱਚ ਤੂੰ ਸਾਰੇ ਰੋਜ਼ੇ ਰੱਖੇ ਨੇ, ਅੱਲਾਹ ਤਾਲਾ ਨੂੰ ਰਾਜ਼ੀ ਕੀਤਾ ਹੈ, ਰੱਬ ਤੇਰੇ ਤੇ ਰਾਜ਼ੀ ਹੋਇਆ, ਉਹਨੇ ਤੇਰੇ ਰਿਜ਼ਕ ਦੇ ਵਿੱਚ ਬਰਕਤ ਪਾਈ ਏ। ਉਸ ਬਰਕਤ ਦੇ ਵਿੱਚੋਂ ਆਪਦੇ ਉਸ ਗੁਆਂਢੀ ਨੂੰ ਵੀ ਕੁਛ ਨਾ ਕੁਛ ਦੇਵੀਂ ਜ਼ਰੂਰ। ਉਹਦੇ ਬੱਚਿਆਂ ਦਾ ਖਿਆਲ ਕਰੀ, ਉਹ ਜੇ ਤੇਰੇ ਘਰ ਆਉਣ ਜਾਂ ਤੇਰਾ ਫਰਜ਼ ਬਣਦਾ ਕਿ ਤੂੰ ਉਹਦੇ ਬੂਹੇ ਤੇ ਜਾ ਕੇ ਕੋਈ 100 ਰੁਪਈਆ ਉਹਨਾਂ ਦੇ ਨਿਆਣਿਆਂ ਨੂੰ ਦੇ ਦੇਵੇਂ। ਤੇਰੇ ਤੇ ਇੱਕ ਨਿਆਣੇ ਦਾ 500 ਰੁਪਏ ਦਾ ਪਸਤੌਲ ਆਉਣਾ ਹੈ, ਉਹਦੇ ਘਰ ਦੇ ਵਿੱਚ 500 ਦੇਂਗਾ ਤੇ ਉਹ ਸੁੱਖ ਦੀ ਰੋਟੀ ਖਾ ਲੈਣਗੇ, ਤੈਨੂੰ ਦੁਆਵਾਂ ਦੇਣਗੇ। ਮੇਰਾ ਛੋਟਾ ਜਿਹਾ ਪੈਗਾਮ ਇਹ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਨਾ, ਅੱਲਾਹ ਤਾਲਾ ਦੀ ਜ਼ਾਤ ਆਪਦੇ ਹਿਫਜ਼ੋ ਅਮਾਨ 'ਚ ਰੱਖੇ, ਖੁਸ਼ ਰਹੋ, ਹੱਸਦੇ ਵਸਦੇ ਰਹੋ। ਕੱਲਾ ਰੋਜ਼ਿਆਂ ਤੋਂ ਜਾਂ ਇਸ ਈਦ ਦੇ ਉੱਤੇ ਨਹੀਂ, ਆਮ ਦਿਨਾਂ ਦੇ ਵਿੱਚ ਵੀ ਹਾਲਾਤ ਬਹੁਤ ਟੈਟ ਨੇ, ਬਹੁਤ ਮਹਿੰਗਾਈ ਏ, ਗਰੀਬ ਵਿਚਾਰਾ ਮਜਬੂਰ ਏ, ਉਹਦੀ ਖਿਦਮਤ ਕਰਿਆ ਕਰੋ, ਉਹਦਾ ਖਿਆਲ ਰੱਖਿਆ ਕਰੋ। ਅੱਲਾ ਖੁਸ਼ ਰੱਖੇ, ਹੱਸਦੇ ਵਸਦੇ ਰਹੋ। ਅੱਲਾ ਹਾਫਿਜ਼।